ਖਬਰ ਵੱਲ ਚਲੀਏ ਤੇ ਉਹ ਸਾਇੰਸ ਦੇ ਨਾਲ ਰਿਲੇਟਡ ਆ ਰਹੀ ਆ। WHO ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਕੈਂਸਰ ਦੇ ਕੇਸਸ 77% 77% ਜੰਪ ਹੋਣਗੇ ਸਨ 2050 ਤੱਕ। ਕਾਰਨ ਇਹਦੇ ਚ ਉਹਨਾਂ ਨੇ ਦੱਸਿਆ ਹੈਗਾ ਵੱਖ-ਵੱਖ 35 ਮਿਲੀਅਨ ਕੇਸ ਕਹਿੰਦੇ ਵੀ 2050 ਤੱਕ ਕੈਂਸਰ ਦੇ ਨਾਲ ਰਿਲੇਟਡ ਲੋਕਾਂ ਦੇ ਹੋ ਜਾਣਗੇ, ਜੋ ਕਿ 77% ਫਿਗਰ ਜ਼ਿਆਦਾ ਬਣਦਾ ਹੈਗਾ 2022 ਨਾਲੋਂ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜੋ ਰਿਸਰਚ ਸੈਂਟਰ ਹੈਗਾ ਉਹਨਾਂ ਦਾ ਕੈਂਸਰ ਤੇ ਜੋ ਕਰਦੇ ਆ, ਉਹਨਾਂ ਨੇ ਇਹਦੇ ਵਿੱਚ ਰੀਜ਼ਨ ਟੋਬੈਕੋ, ਅਲਕੋਹਲ, ਓਬੈਸਿਟੀ ਤੇ 에ਅਰ ਪੋਲੂਸ਼ਨ ਇਹ ਫੈਕਟਰ ਦੱਸੇ ਆ ਵੀ ਜਿਹੜਾ ਸਿਗਰਟ ਜਾਂ ਟੋਬੈਕੋ ਯੂਜ਼ ਕਰਦਾ ਆ, ਸ਼ਰਾਬ ਯੂਜ਼ ਕਰਦਾ ਆ, ਮੋਟਾ ਹੈਗਾ ਆ, ਭਾਰਾ ਆ, ਤੇ 에ਅਰ ਪੋਲੂਸ਼ਨ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨੀ ਜ਼ਿਆਦਾ 에ਅਰ ਦੀ ਪੋਲੂਸ਼ਨ ਹੈਗੀ ਆ, ਵਾਟਰ ਪੋਲੂਸ਼ਨ ਵੀ ਆ, ਸਾਰਾ ਕੁਝ ਹੈਗਾ। ਸੋ ਇਹਦੇ ਵਿੱਚ ਜਿਹੜੇ ਡਿਵੈਲਪਡ ਕੰਟਰੀ ਆ ਉਹਨਾਂ ਕੋਲ ਤਾਂ ਬਹੁਤ ਸਾਰਾ ਇਕਵਿਪਮੈਂਟ ਹੈਗਾ ਆ ਅਰਲੀ ਸਰਚ ਕਰਨ ਦਾ, ਪਰ ਜਿਹੜੇ ਥਰਡ ਵਰਲਡ ਕੰਟਰੀਜ਼ ਹੈਗੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਵੱਡੀ ਹੈਗੀ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਿੱਦਾਂ ਉਹ ਟੈਸਟ ਕਰਨ। ਉੱਥੇ ਲੋਕਾਂ ਨੂੰ ਜਦੋਂ ਫਾਈਨਲ ਸਟੇਜ ਹੁੰਦੀ ਆ, ਮੋਸਟਲੀ ਮੈਜੋਰਿਟੀ ਆਫ ਦਾ ਟਾਈਮ ਉਦੋਂ ਹੀ ਪਤਾ ਜਾ ਕੇ ਲੱਗਦਾ ਹੈਗਾ ਆ। ਸੋ ਇਸ ਦੇ ਸੰਬੰਧ ਦੇ ਵਿੱਚ WHO ਨੇ ਇਹ ਕਿਹਾ ਵੀ ਵੱਖ-ਵੱਖ ਮੁਲਕਾਂ ਦੇ ਜਿਹੜੀਆਂ ਹੈਲਥ ਡਿਪਾਰਟਮੈਂਟਸ ਆ ਉਹਨਾਂ ਨੂੰ ਇਮੀਡੀਏਟਲੀ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈਗਾ। ਹਾਲਾਂਕਿ ਕਹਿੰਦੇ ਵੀ ਇਸ ਸਮੇਂ ਦੇ ਦੌਰਾਨ ਜਿੰਨੀ ਰਿਸਰਚ ਹੋ ਚੁੱਕੀ ਆ ਕੈਂਸਰ ਦੇ ਉੱਤੇ, ਇਹ ਤਾਂ ਕੇਸਿਸ ਬਹੁਤ ਘਟਣੇ ਚਾਹੀਦੇ ਸੀ, ਪਰ ਜੋ ਉਹਨਾਂ ਦੀ ਨਵੀਂ ਰਿਸਰਚ ਆਈ ਆ ਉਹਦੇ ਮੁਤਾਬਕ ਇਹ ਕੇਸਿਸ ਵਧਣ ਜਾ ਰਹੇ। ਯਾਰ ਬੜੀ ਚਿੰਤਾਜਨਕ ਟ੍ਰੈਂਡ ਜਿਹੜਾ ਹੈਗਾ, ਜੇ 70% ਤੋਂ ਵੱਧ ਆਉਂਦੇ ਕੁਛ ਹੀ ਸਾਲਾਂ ਦੇ ਵਿੱਚ 20-25 ਸਾਲਾਂ 'ਚ ਕੇਸ ਜਿਹੜੇ ਉਹ ਵਧਣਗੇ। ਕੈਂਸਰ ਇੱਕ ਦੇਖ ਲਓ ਵੀ ਲਾ ਇਲਾਜ ਬਿਮਾਰੀ ਵੀ ਬਣੀ ਪਈ ਹੈ। ਕਿਸੇ ਦਾ ਜੇ ਕਿਤੇ ਅਰਲੀ ਡਾਇਗਨੋਸ ਜਿਹੜਾ ਹੋ ਜਾਵੇ, ਪਤਾ ਲੱਗ ਜਾਵੇ ਤਾਂ ਬਚਾਅ ਹੋ ਜਾਂਦਾ, ਨਹੀਂ ਤਾਂ ਲੇਟ ਬਹੁਤ ਪਤਾ ਇਸ ਦੇ ਵਿੱਚ ਲੱਗਦਾ। ਤੇ ਵਾਕਿਆ ਹੀ ਬਿਲੀਅਨਸ ਆਫ ਡਾਲਰ ਇਸ ਦੀ ਰਿਸਰਚ ਦੇ ਵਿੱਚ ਲੱਗ ਚੁੱਕੇ ਆ, ਟ੍ਰਿਲੀਅਨਸ ਹੀ ਲੱਗ ਚੁੱਕੇ ਹੋਣੇ ਆ, ਪਰ ਅਜੇ ਵੀ ਕੋਈ ਇਸ ਦਾ ਠੋਸ ਇਲਾਜ ਜਿਹੜਾ ਆ ਉਹ ਖਬਰ ਵੱਲ ਚਲੀਏ ਤੇ ਉਹ ਸਾਇੰਸ ਦੇ ਨਾਲ ਰਿਲੇਟਡ ਆ ਰਹੀ ਆ। WHO ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਕੈਂਸਰ ਦੇ ਕੇਸਸ 77% 77% ਜੰਪ ਹੋਣਗੇ ਸਨ 2050 ਤੱਕ। ਕਾਰਨ ਇਹਦੇ ਚ ਉਹਨਾਂ ਨੇ ਦੱਸਿਆ ਹੈਗਾ ਵੱਖ-ਵੱਖ 35 ਮਿਲੀਅਨ ਕੇਸ ਕਹਿੰਦੇ ਵੀ 2050 ਤੱਕ ਕੈਂਸਰ ਦੇ ਨਾਲ ਰਿਲੇਟਡ ਲੋਕਾਂ ਦੇ ਹੋ ਜਾਣਗੇ, ਜੋ ਕਿ 77% ਫਿਗਰ ਜ਼ਿਆਦਾ ਬਣਦਾ ਹੈਗਾ 2022 ਨਾਲੋਂ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਜੋ ਰਿਸਰਚ ਸੈਂਟਰ ਹੈਗਾ ਉਹਨਾਂ ਦਾ ਕੈਂਸਰ ਤੇ ਜੋ ਕਰਦੇ ਆ, ਉਹਨਾਂ ਨੇ ਇਹਦੇ ਵਿੱਚ ਰੀਜ਼ਨ ਟੋਬੈਕੋ, ਅਲਕੋਹਲ, ਓਬੈਸਿਟੀ ਤੇ 에ਅਰ ਪੋਲੂਸ਼ਨ ਇਹ ਫੈਕਟਰ ਦੱਸੇ ਆ ਵੀ ਜਿਹੜਾ ਸਿਗਰਟ ਜਾਂ ਟੋਬੈਕੋ ਯੂਜ਼ ਕਰਦਾ ਆ, ਸ਼ਰਾਬ ਯੂਜ਼ ਕਰਦਾ ਆ, ਮੋਟਾ ਹੈਗਾ ਆ, ਭਾਰਾ ਆ, ਤੇ 에ਅਰ ਪੋਲੂਸ਼ਨ ਬਹੁਤ ਸਾਰੇ ਮੁਲਕਾਂ ਦੇ ਵਿੱਚ, ਖਾਸ ਕਰਕੇ ਇੰਡੀਆ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਕਿੰਨੀ ਜ਼ਿਆਦਾ 에ਅਰ ਦੀ ਪੋਲੂਸ਼ਨ ਹੈਗੀ ਆ, ਵਾਟਰ ਪੋਲੂਸ਼ਨ ਵੀ ਆ, ਸਾਰਾ ਕੁਝ ਹੈਗਾ। ਸੋ ਇਹਦੇ ਵਿੱਚ ਜਿਹੜੇ ਡਿਵੈਲਪਡ ਕੰਟਰੀ ਆ ਉਹਨਾਂ ਕੋਲ ਤਾਂ ਬਹੁਤ ਸਾਰਾ ਇਕਵਿਪਮੈਂਟ ਹੈਗਾ ਆ ਅਰਲੀ ਸਰਚ ਕਰਨ ਦਾ, ਪਰ ਜਿਹੜੇ ਥਰਡ ਵਰਲਡ ਕੰਟਰੀਜ਼ ਹੈਗੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਬਹੁਤ ਵੱਡੀ ਹੈਗੀ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਿੱਦਾਂ ਉਹ ਟੈਸਟ ਕਰਨ। ਉੱਥੇ ਲੋਕਾਂ ਨੂੰ ਜਦੋਂ ਫਾਈਨਲ ਸਟੇਜ ਹੁੰਦੀ ਆ, ਮੋਸਟਲੀ ਮੈਜੋਰਿਟੀ ਆਫ ਦਾ ਟਾਈਮ ਉਦੋਂ ਹੀ ਪਤਾ ਜਾ ਕੇ ਲੱਗਦਾ ਹੈਗਾ ਆ। ਸੋ ਇਸ ਦੇ ਸੰਬੰਧ ਦੇ ਵਿੱਚ WHO ਨੇ ਇਹ ਕਿਹਾ ਵੀ ਵੱਖ-ਵੱਖ ਮੁਲਕਾਂ ਦੇ ਜਿਹੜੀਆਂ ਹੈਲਥ ਡਿਪਾਰਟਮੈਂਟਸ ਆ ਉਹਨਾਂ ਨੂੰ ਇਮੀਡੀਏਟਲੀ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ ਹੈਗਾ। ਹਾਲਾਂਕਿ ਕਹਿੰਦੇ ਵੀ ਇਸ ਸਮੇਂ ਦੇ ਦੌਰਾਨ ਜਿੰਨੀ ਰਿਸਰਚ ਹੋ ਚੁੱਕੀ ਆ ਕੈਂਸਰ ਦੇ ਉੱਤੇ, ਇਹ ਤਾਂ ਕੇਸਿਸ ਬਹੁਤ ਘਟਣੇ ਚਾਹੀਦੇ ਸੀ, ਪਰ ਜੋ ਉਹਨਾਂ ਦੀ ਨਵੀਂ ਰਿਸਰਚ ਆਈ ਆ ਉਹਦੇ ਮੁਤਾਬਕ ਇਹ ਕੇਸਿਸ ਵਧਣ ਜਾ ਰਹੇ। ਯਾਰ ਬੜੀ ਚਿੰਤਾਜਨਕ ਟ੍ਰੈਂਡ ਜਿਹੜਾ ਹੈਗਾ, ਜੇ 70% ਤੋਂ ਵੱਧ ਆਉਂਦੇ ਕੁਛ ਹੀ ਸਾਲਾਂ ਦੇ ਵਿੱਚ 20-25 ਸਾਲਾਂ 'ਚ ਕੇਸ ਜਿਹੜੇ ਉਹ ਵਧਣਗੇ। ਕੈਂਸਰ ਇੱਕ ਦੇਖ ਲਓ ਵੀ ਲਾ ਇਲਾਜ ਬਿਮਾਰੀ ਵੀ ਬਣੀ ਪਈ ਹੈ। ਕਿਸੇ ਦਾ ਜੇ ਕਿਤੇ ਅਰਲੀ ਡਾਇਗਨੋਸ ਜਿਹੜਾ ਹੋ ਜਾਵੇ, ਪਤਾ ਲੱਗ ਜਾਵੇ ਤਾਂ ਬਚਾਅ ਹੋ ਜਾਂਦਾ, ਨਹੀਂ ਤਾਂ ਲੇਟ ਬਹੁਤ ਪਤਾ ਇਸ ਦੇ ਵਿੱਚ ਲੱਗਦਾ। ਤੇ ਵਾਕਿਆ ਹੀ ਬਿਲੀਅਨਸ ਆਫ ਡਾਲਰ ਇਸ ਦੀ ਰਿਸਰਚ ਦੇ ਵਿੱਚ ਲੱਗ ਚੁੱਕੇ ਆ, ਟ੍ਰਿਲੀਅਨਸ ਹੀ ਲੱਗ ਚੁੱਕੇ ਹੋਣੇ ਆ,
ਪਰ ਅਜੇ ਵੀ ਕੋਈ ਇਸ ਦਾ ਠੋਸ ਇਲਾਜ ਜਿਹੜਾ ਆ ਉਹ